फौजां कौन देश तो आईयां, किहड़े देश तो कहर लियाईयां, किस फनीयर दी फूक के जिसने पक्कियां कंधां ढाईयां, सच सरोवर डसिया अग्गां पत्थरां विच लाईयां। शाम पई तां सतगुर बैठे इक्को दीवा बाल के, परकरमा चो जख्म बुला ले सुते हुए उठाड़ के। जहरी रात गजब दी काली, किते किते कोई तारा सी, भिनड़े बोल गुरु जी बोले चानण विच नुहाल के। कायल होए हरमंदर कोले किड़ा बेअंत नूं पईयां, तत्ती तवी दे वांग दुपहरां नाल नाल बल रहीआं। मियाँ मीर दे सुपने दे विच वगे वगे पई रावी, वैण च हथ उठे सब लहरां, उलर बेअंत ते पईआं। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि जून 84 ਦੇ ਘੱਲੂਘਾਰੇ ਨੇ ਜਿੱਥੇ ਸਮੁੱਚੀ ਸਿੱਖ ਕੌਮ ਨੂੰ ਝੰਜੋੜਿਆ, ਉੱਥੇ ਇਨਸਾਨੀ ਦਰਦ ਰੱਖਣ ਵਾਲੇ ਕਲਾਕਾਰਾਂ ਸ਼ਾਇਰਾਂ ਨੇ ਵੀ ਆਪਣੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਸੋ ਕੁਝ ਕਲਾਸਿਕ ਨਜ਼ਮਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਵੀ ਜਿੱਥੇ ਵੀ ਸਿੱਖ ਦੁਨੀਆ ਭਰ 'ਚ ਬੈਠਾ ਸੀ ਜਦੋਂ ਘੱਲੂਘਾਰਾ ਵਾਪਰ ਰਿਹਾ ਸੀ, ਔਰ ਉਸ ਵਾਪਰਨ ਤੋਂ ਬਾਅਦ ਇਹਨਾਂ 38 ਵਰ੍ਹਿਆਂ 'ਚ ਜਿਸ ਨੇ ਵੀ ਉਸ ਬਾਰੇ ਕੁਛ ਪੜ੍ਹਿਆ, ਕੁਛ ਸੁਣਿਆ, ਕੁਛ ਜਾਣਿਆ, ਉਸ ਨੇ ਆਪਣੇ ਆਪਣੇ ਸ਼ੋਬੇ ਦੇ ਅੰਦਰ, ਆਪਣੇ ਆਪਣੇ ਫੀਲਡ ਦੇ ਅੰਦਰ ਆਪਣੇ ਆਪਣੇ ਤਰੀਕੇ ਨਾਲ ਕੌਮੀ ਗੈਰਤ, ਕੌਮੀ ਅਣਖ ਦਾ ਜਿਹੜਾ ਹੈ ਉਸ 'ਚ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ। ਪਰ ਜਿਵੇਂ ਅਸੀਂ ਅਫਜ਼ਲ ਅਹਿਸਨ ਰੰਧਾਵਾ ਦੀ ਨਜ਼ਮ ਜਾਣ ਤੋਂ ਪਹਿਲਾਂ ਥਰਸਡੇ ਦੇ ਪ੍ਰੋਗਰਾਮ 'ਚ ਸਾਂਝੀ ਕੀਤੀ ਸੀ, ਹੋਰ ਵੀ ਇਸ ਪੀਰੀਅਡ ਦੇ ਵਿੱਚ ਕੁਝ ਸਮੇਂ ਬਾਅਦ ਜਿਨ੍ਹਾਂ ਨੇ ਨਜ਼ਮਾਂ ਲਿਖੀਆਂ, ਜਿਨ੍ਹਾਂ ਨੂੰ ਅੱਜ ਅਸੀਂ ਕਲਾਸਿਕ ਪੋਮਸ ਦਾ ਦਰਜਾ ਦਿੰਦੇ ਹਾਂ ਉਸ ਪੀਰੀਅਡ ਦੀਆਂ, ਉਹਨਾਂ ਦੇ ਵਿੱਚ ਹਰਭਜਨ ਸਿੰਘ, ਉਹਨਾਂ ਦੀ ਇੱਕ ਨਜ਼ਮ ਫੌਜਾਂ ਕੌਣ ਦੇਸ਼ ਵਿੱਚੋਂ ਆਈਆਂ। ਜ਼ਾਹਰ ਹੈ ਵੀ ਆਪਣਿਆਂ ਦੇ ਉੱਤੇ ਤਾਂ ਤੁਸੀਂ ਆਪਣੇ ਮੁਲਕ ਦੇ ਸ਼ਹਿਰੀਆਂ ਤੇ ਤਾਂ ਇਵੇਂ ਨਹੀਂ ਕਰਦੇ ਜੋ ਕੀਤਾ ਗਿਆ। ਫੌਜਾਂ ਕੌਣ ਦੇਸ਼ ਤੋਂ ਆਈਆਂ, ਕਿਹੜੇ ਦੇਸ਼ ਤੋਂ ਕਹਿਰ ਲਿਆਈਆਂ, ਕਿੱਥੋਂ ਜ਼ਹਿਰ ਲਿਆਈਆਂ, ਕਿਸ ਫਨੀਅਰ ਦੀ ਫੂਕ ਕੇ ਜਿਸ ਨੇ ਪੱਕੀਆਂ ਕੰਧਾਂ ਢਾਈਆਂ, ਸੱਚ ਸਰੋਵਰ ਡਸਿਆ ਅੱਗਾਂ ਪੱਥਰਾਂ ਵਿੱਚ ਲਾਈਆਂ। ਹਰ ਕੇ ਮੰਦਰ ਵਿਉ ਦੀਆਂ ਨਦੀਆਂ, ਬੁੱਕਾਂ ਭਰ ਭਰ ਵਰਤਾਈਆਂ। ਵਿਉ ਵੀ ਜ਼ਹਿਰ ਨੂੰ ਕਹਿੰਦੇ ਨੇ। ਫੌਜਾਂ ਕੌਣ ਦੇਸ਼ ਤੋਂ ਆਈਆਂ। ਸਿਮਰਨ ਬਾਝੋਂ ਜਾਪ ਰਿਹਾ ਸੀ ਐਲੇ ਜਨਮ ਗਵਾਇਆ, ਕਰ ਮਤਾ ਹੈ ਆਖਰ ਉਮਰੇ ਇਸ ਕਾਫਰ ਰੱਬ ਨੂੰ ਧਿਆਇਆ। ਦਿੱਲੀ ਨੇ ਜਦ ਅੰਮ੍ਰਿਤਸਰ ਤੇ ਜੰਮ ਕਰ ਮੁਗਲ ਚੜਾਇਆ, ਹੈਵਰ ਗੈਵਰ ਤੋਂ ਵੀ ਤਗੜਾ ਜਦ ਲੋਹੇ ਯਾਨ ਦੌੜਾਇਆ। ਹੈਵਰ ਗੈਵਰ ਘੋੜੇ ਤੇ ਹਾਥੀ, ਕਿ ਅੱਗੇ ਤਾਂ ਲੜਾਈ ਉਹ ਸੀ, ਇੱਥੇ ਤਾਂ ਲੋਹ ਯਾਨ ਟੈਂਕ। ਹੈਵਰ ਗੈਵਰ ਤੋਂ ਵੀ ਤਕੜਾ ਜਦ ਲੋਹੇ ਯਾਨ ਦੌੜਾਇਆ, ਮੈਂ ਰੱਬ ਨੂੰ ਬਹੁਤ ਧਿਆਇਆ। ਫੌਜਾਂ ਨੇ ਜਦ ਸੋਨ ਕਲਸ਼ ਤੇ ਤੁਪਕ ਤਾਨ ਚਲਾਇਆ, ਤੋਪ ਖਖੜੀ ਖਖੜੀ ਹੋ ਕੇ ਡਿੱਗਾ ਜਦ ਮੇਰੇ ਸਿਰ ਦਾ ਸਾਇਆ, ਮੈਂ ਰੱਬ ਨੂੰ ਬਹੁਤ ਧਿਆਇਆ। ਸੱਚ ਤਖਤ ਜਿਹਨੇ ਢਾਇਆ ਸੀ ਉਸੇ ਜਦੋਂ ਬਣਾਇਆ। ਇਹ ਜਦੋਂ ਇੰਦਰਾ ਗਾਂਧੀ ਨੇ ਕਿਹਾ ਜੀ ਬੂਟਾ ਸਿੰਘ ਸੱਦਿਆ, ਨਿਹੰਗ ਸੰਤਾ ਸੱਦਿਆ, ਬਣਾ ਕੇ ਜੀ ਅਸੀਂ ਸਿੱਖਾਂ ਨੂੰ ਇੰਨੇ ਕਰੋੜ ਲਾ ਕੇ ਵਾਪਸ ਬਣਾ ਕੇ ਦੇ ਰਹੇ। ਸੱਚ ਤਖਤ ਜਿਹਨੇ ਢਾਇਆ ਸੀ ਉਸੇ ਜਦੋਂ ਬਣਾਇਆ, ਤਾਂ ਅਪਰਾਧੀ ਦੂਣਾ ਨਿਭਦਾ ਮੈਨੂੰ ਨਜ਼ਰੀ ਆਇਆ। ਮੈਂ ਰੱਬ ਨੂੰ ਬਹੁਤ ਧਿਆਇਆ। ਸਤਿਗੁਰ ਇਹ ਕੀ ਕਲਾ ਵਿਖਾਈ, ਤੂੰ ਕੀ ਪਾਣਾ ਵਰਤਾਇਆ। ਮੈਂ ਪਾਪੀ ਦੀ ਸੋਧ ਲਈ ਤੂੰ ਆਪਣਾ ਘਰ ਟਠਾਇਆ। ਮੈਂ ਰੱਬ ਨੂੰ ਬਹੁਤ ਧਿਆਇਆ। ਕਿਉਂਕਿ ਹਰਭਜਨ ਸਿੰਘ ਇਹਨਾਂ ਦਾ ਵੀ ਸਫ਼ਰ ਬੇਸ਼ੱਕ ਸਿੱਖੀ ਮਾਹੌਲ 'ਚ ਪ੍ਰਤਪਾਲਣਾ ਸੀ, ਪਰ ਇੱਕ ਸਟੇਜ 'ਤੇ ਬਹੁਤ ਸਾਰੇ ਖੱਬੇ ਪੱਖੀ ਵਿਚਾਰਧਾਰਾ ਜਾਂ ਰੱਬ ਤੋਂ ਵਿੱਥ ਵਾਲੇ
ਦੁਨੀਆ ਚਲੇ ਗਏ ਔਰ ਇਸ ਘੱਲੂਘਾਰੇ ਨੇ ਬਹੁਤ ਸਾਰਿਆਂ ਨੂੰ ਵਾਪਸ ਮੋੜ ਲਿਆਂਦਾ। ਸ਼ਾਮ ਪਈ ਤਾਂ ਸਤਿਗੁਰ ਬੈਠੇ ਇੱਕੋ ਦੀਵਾ ਬਾਲ ਕੇ, ਪਰਕਰਮਾ ਚੋਂ ਜ਼ਖਮ ਬੁਲਾ ਲੇ ਸੁੱਤੇ ਹੋਏ ਉਠਾਲ ਕੇ। ਇਹ ਵੂੰਡਸ, ਜ਼ਖਮ ਜਿਹੜੇ ਰਿਸਦੇ ਨੇ ਆਲਵੇਜ਼, ਅੱਜ ਵੀ 38 ਵਰਿਆਂ ਬਾਅਦ ਉਹੀ ਜਿਹੜੇ ਨੇ ਵੀਪਿੰਗ ਵੂੰਡਸ ਨੇ, ਉਹ ਜ਼ਖਮ ਨੇ। ਪਰਕਰਮਾ ਚੋਂ ਜ਼ਖਮ ਬੁਲਾ ਲੇ ਸੁੱਤੇ ਹੋਏ ਉਠਾਲ ਕੇ, ਜ਼ਹਿਰੀ ਰਾਤ ਗਜ਼ਬ ਦੀ ਕਾਲੀ, ਕਿਤੇ ਕਿਤੇ ਕੋਈ ਤਾਰਾ ਸੀ ਭਿੰਨੜੇ ਬੋਲ ਗੁਰੂ ਜੀ ਬੋਲੇ, ਚਾਨਣ ਵਿੱਚ ਨੁਹਾਲ ਕੇ। ਅੱਜ ਦੀ ਰਾਤ ਕਿਸੇ ਨਹੀਂ ਸੌਣਾ, ਹਾਲੇ ਦੂਰ ਸ਼ਹੀਦੀ ਹੈ, ਅਜੇ ਤਾਂ ਸੂਰਜ ਰੌਸ਼ਨ ਕਰਨਾ ਆਪਣੇ ਹੱਥੀਂ ਬਾਲ ਕੇ। ਨਾ ਕੋ ਵੈਰੀ ਨਾਹੀਂ ਬਗਾਨਾ, ਸਤਿਗੁਰ ਦਾ ਸਭ ਸਦਕਾ ਹੈ, ਪਰ ਵੇਖੋ ਜਾਬਰ ਲੈ ਨਾ ਜਾਏ, ਪਰ ਪ੍ਰਤੀਤ ਉਧਾਲ ਕੇ। ਹੁਣ ਇਹ ਮੈਸੇਜ ਵੀ ਹੈ ਕਿ ਭਾਈ ਕਿਵੇਂ ਇਹ ਹੋਇਆ, ਬੇਸ਼ੱਕ ਅਸੀਂ ਭਾਣੇ 'ਚ ਰਹਿਣਾ, ਪਰ ਇਹ ਅਸੀਂ ਅਲਾਉ ਨਹੀਂ ਕਰਨਾ ਕਿ ਪ੍ਰਤੀ ਸਾਡੇ ਫੇਥ ਨਾਲ ਕੋਈ ਜਿਹੜਾ ਹੈ ਉਹ ਇਸ ਕਿਸਮ ਦਾ ਮਜ਼ਾਕ ਕਰਕੇ ਸਾਡੇ ਫੇਥ ਨੂੰ ਡਿਸਟਰੋਏ ਕਰਕੇ ਕੋਈ ਚਲਾ ਜਾਏ। ਔਰ ਇਸੇ ਤਰ੍ਹਾਂ ਹਰਿੰਦਰ ਸਿੰਘ ਮਹਿਬੂਬ ਜਿਨ੍ਹਾਂ ਦੀਆਂ ਨਜ਼ਮਾਂ ਨੇ ਉਹ ਥਾਂ ਬਣਾਈ ਹੈ ਕਿ ਜਦੋਂ ਅਸੀਂ ਚਨਾ ਦੀ ਰਾਤ, ਵੈਸੇ ਵੀ ਇਹਨਾਂ ਦਾ ਸਫ਼ਰ ਵੀ ਲੈਫਟਿਸਟ ਵਰਲਡ ਤੋਂ ਰੂਹਾਨੀਅਤ ਦੇ ਉੱਚੇ ਸੁੱਚੇ ਉਹਨਾਂ ਦਰਵਾਜ਼ਿਆਂ ਤੱਕ ਪਹੁੰਚੇ। ਪ੍ਰੋਫੈਸਰ ਪੂਰਨ ਸਿੰਘ ਤੋਂ ਬਾਅਦ 20ਵੀਂ ਸਦੀ 'ਚ ਮੈਂ ਹਰਿੰਦਰ ਸਿੰਘ ਮਹਿਬੂਬ ਨੂੰ ਉਹਨਾਂ ਉਡਾਰੀਆਂ ਦੇ ਲਈ ਜਿਹੜਾ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਵੀ ਮੈਂ ਮੋਟੀਵੇਸ਼ਨ ਲੈਂਦਾ। ਖੂਨੀ ਸਾਕਿਆਂ ਪਿੱਛੋਂ ਇਹ ਹਰਿੰਦਰ ਸਿੰਘ ਮਹਿਬੂਬ ਦੀ ਨਜ਼ਮ ਹੈ। ਖੂਨ ਲਿਬੜੀ ਪਰਕਰਮਾ ਤੇ ਕਹਿਰ ਰਾਤ ਦਾ ਛਾਇਆ, ਤਖਤ ਅਕਾਲ ਦੇ ਖੰਡਰ ਉੱਤੇ ਕੋਈ ਬਾਜ਼ ਕੁਰਲਾਇਆ। ਜੋ ਤਾਰੇ ਸਮਿਆਂ ਤੋਂ ਅੱਗੇ ਵਿੱਚ ਅਰਦਾਸ ਖਲੋਏ, ਭੇਦ ਭਰੀ ਕਲਗੀ ਤੇ ਪੈਂਦਾ ਨਜ਼ਰ ਮੇਰੀ ਦਾ ਸਾਇਆ। ਮੇਰਾ ਜ਼ਖਮ ਅਜਨਬੀ ਕੱਲਾ, ਬਿਨ ਚਾਨਣ ਬਿਨ ਆਸਾਂ, ਰੋ ਤਾਰੇ ਅਰਦਾਸ ਕਰੇਂਦੇ, ਝਿਮ ਝਿਮ ਪਾਰ ਅਗਾਸਾਂ। ਫੜ ਕੇ ਬਾਂਹ ਸਮੇਂ ਦੀ ਰਾਜੇ, ਜਿਚਰਕ ਪਾਪ ਕਰੇਂਦੇ, ਖਾਬ ਬੇਅੰਤ ਕਹਿਰ ਦੀਆਂ ਅਣੀਆਂ, ਚੁੰਮ ਕਰੇ ਅਰਦਾਸਾਂ। ਹੁਣ ਇੱਕ ਪਾਸੇ ਇਹ ਕਹਿਰ ਟਾਣ ਵਾਲੇ ਨੇ, ਉਧਰ ਕਲਗੀ ਵਾਲੇ ਦੇ ਕਲਗੀ ਦੀ ਚਮਕ ਬੇਅੰਤ ਸਿੰਘ ਦੇ ਚਿਹਰੇ ਤੇ ਪੈ ਰਹੀ ਹੈ, ਉਹਦੇ ਅੰਦਰ ਉਹ ਨੂਰ ਲਿਸ਼ਕ ਰਿਹਾ। ਬੇਪੀਰ ਕੌਮਾਂ ਨੂੰ ਆਖੇ, ਵਗਦੀ ਵਗਦੀ ਰਾਵੀ, ਬਾਂਝ ਪਲੀਤ ਨਜ਼ਰ ਦੇ ਹੁੰਦਿਆਂ, ਧਰਤ ਰਹੇਗੀ ਸਾਵੀ। ਬੁੱਤ ਹਜ਼ੂਮ ਭਸਮ ਹੋ ਜਾਸਨ, ਨਾਲੇ ਹੱਥ ਫਰੇਬੀ, ਦੂਰ ਬੇਅੰਤ ਮੌਤ ਦੇ ਰਾਹ ਤੇ ਥੰਮ ਖੜਾ ਕੋਈ ਭਾਵੀ। ਕਿਸ ਦੇ ਵੈਣ ਸੁਣਾ ਮੈਂ ਦੂਰੋਂ, ਕੌਣ ਮੇਰੇ ਵੱਲ ਆਵੇ, ਪਥਰੀਲੇ ਨੇਰਾਂ ਨੂੰ ਲੰਘਦਾ, ਘੋੜ ਮੇਰਾ ਘਬਰਾਵੇ। ਜਦ ਮੈਂ ਅਣਦਿਸ ਛੋ ਕਿਸੇ ਵੱਲ, ਰਹਿਮ ਦਾ ਹੱਥ ਉਠਾਵਾਂ, ਲੱਗ ਫਰੇਬੀ ਜੀਬ ਕਿਸੇ ਨੂੰ, ਹੱਥ ਮੇਰਾ ਸੜ ਜਾਵੇ। ਇਸ ਪਾਸੇ ਮਾਹੀ ਦਾ ਆਉਣਾ, ਫੇਰ ਮਿਲਣ ਦੀ ਵਾਰੀ, ਸਦੀਆਂ ਪਿੱਛੋਂ ਰੁਲ ਨਾ ਜਾਵੇ ਫਰਿਆਦਾਂ ਦੀ ਖਾਰੀ। ਦਿੱਲੀ ਦੇ ਦਰਵਾਜ਼ੇ ਉੱਤੇ ਸੁਣਨ ਲਈ ਕੋਈ ਹੁੰਗਾਰ, ਆਵੇ ਬਾਜ਼ ਫੇਰ ਉੱਡ ਜਾਵੇ, ਵਕਤ ਦੀ ਚੁੱਕ ਕਟਾਰੀ। ਪੈਣ ਲਿਬਾਸ ਸਮੇਂ ਦੇ ਪੌਣੇ, ਅੱਧੀ ਰਾਤ ਨੂੰ ਵਗੇ, ਕਬਰਾਂ ਥਲਾਂ ਵਿੱਚ ਸ਼ਮਸ਼ਾਨਾਂ, ਲੁਕ ਲੁਕ ਮਾਹੀ ਸੱਦੇ। ਇੱਕ ਦਿਨ ਦਿੱਲੀ ਦੇ ਦਰਵਾਜ਼ੇ ਢਾਹ ਦੇ ਸਣ ਫਰਿਆਦ, ਕਿਸ ਅਸਮਾਨ ਤੋਂ ਡਰਦੀ ਪੌਣੇ, ਰੋ ਧਰਤੀ ਗੱਲ ਲੱਗੇ। ਬੇਮੁਹਾਰ ਜਜ਼ਬੇ ਦੀਆਂ ਕਿਧਰੋਂ ਡਿੱਗ ਰਹੀਆਂ ਆਬਸ਼ਾਰਾਂ, ਕਿਹੜੀ ਕੁੰਟ ਚੋਂ ਸਮਝ ਨਾ ਪੈਂਦੀ, ਹੁਕਮ ਦੇਣ ਸਰਕਾਰਾਂ। ਮੇਰੇ ਲਿਬਾਸ ਤੇ ਬਿਨ ਦੱਸਿਆ ਹੀ ਕਿਤੋਂ ਪੈਂਦੀਆਂ ਚਮਕਾਂ, ਜਿਹੜੇ ਰੱਬ ਦੀ ਬੁੱਕਲ ਦੇ ਵਿੱਚ ਧਰਤੀ ਦੀਆਂ ਪੁਕਾਰਾਂ। ਹੁਣ ਕਿਉਂ ਸਿਦਕ ਮੇਰਾ ਅਜ਼ਮਾਵੇਂ, ਨੀਲੇ ਦੇ ਅਸਵਾਰਾ। ਹੁਣ ਗੁਰੂ ਕਲਗੀਧਰ ਪਾਤਸ਼ਾਹ ਨੂੰ ਅਰਜੋਈ ਰੂਪ ਦੇ ਵਿੱਚ, ਹੁਣ ਕਿਉਂ ਸਿਦਕ ਮੇਰਾ ਅਜ਼ਮਾਵੇਂ, ਨੀਲੇ ਦੇ ਅਸਵਾਰਾ। ਮੈਂ ਅਰਦਾਸ ਕਰਾਂ ਕਿਸ ਥਾਂ ਤੇ, ਬਲੇ ਪਿਆ ਜਗ ਸਾਰਾ। ਵਾਟ ਮੇਰੀ ਸਦੀਆਂ ਦੀ ਹੋਈ, ਤਖਤ ਅਕਾਲ ਤੇ ਖੰਡਰ।
ਝੁਲਸੇ ਟੁੱਟੇ ਚਰਖ ਸਿਰੇ ਤੇ ਚਾੜ ਨਵਾਂ ਕੋਈ ਤਾਰਾ। ਲੰਮੀ ਰਾਤ ਬਲਦੀਆਂ ਪਈਆਂ ਤਾਰਿਆਂ ਤੀਕ ਜ਼ਮੀਰਾਂ। ਰਾਹ ਵਿੱਚ ਰੋਹ ਬਲੀ ਦੇ ਪਰਬਤ ਕਿਵੇਂ ਰੋਕਣ ਤਕਦੀਰਾਂ। ਸੱਚ ਦੀਆਂ ਸਫਾਂ ਦੇ ਉੱਤੇ ਗੁਰੂ ਵਲੀ ਆ ਬੈਠੇ। ਧਰਤੀ ਦੱਸ ਸਕੇ ਨਾ ਕਿੱਥੇ ਰੋਣ ਮੁਸਾਫਰ ਹੀਰਾਂ। ਰੋਈਆਂ ਦੇ ਵਿੱਚ ਲਸ਼ਕਰ ਮੋਏ ਹਵਾ ਪਈ ਕੁਰਲਾਵੇ। ਧੂੜ ਕੋਂਪਲਾਂ ਤੇ ਕੰਨਾਂ ਤੱਕ ਛੁਪੇ ਫਰੇਬ ਲਿਆਵੇ। ਨੀਂਦਾਂ ਸਣੇ ਮਾਸੂਮ ਖਪਾਏ ਕੋਟ ਸਾਜ਼ਿਸ਼ਾਂ ਹੋਈਆਂ। ਦਗੇਬਾਜ਼ ਸਮਿਆਂ ਦੇ ਸਾਹਮਣੇ ਬੋਲ ਸ਼ਹੀਦ ਪੁਗਾਵੇ। ਰਲ ਵਿੱਚ ਦੂਰ ਦੀਆਂ ਪਰਵਾਜ਼ਾਂ ਅਥਰੂ ਘੁੰਮਣ ਖਾਰੇ। ਅਣ ਸੋਚੇ ਨੁਕਤੇ ਜੋ ਰੂਹ ਫਿਰ ਝੁਕ ਝੁਕ ਵੇਖਣ ਤਾਰੇ। ਭੋਲੇ ਭਾ ਮੈਂ ਬ੍ਰਿਛ ਲਗਾਵਾਂ ਦੇਣ ਅਸੀਸ ਪੈਗੰਬਰ। ਕਿਸੇ ਸ਼ਹੀਦ ਦੀਆਂ ਅਰਦਾਸਾਂ 14 ਤਬਕ ਖਿਲਾਰੇ। ਬੀਆਬਾਨ ਵਿੱਚ ਬਾਜ਼ ਗੁਆਚੇ ਘੋਰ ਇਕੱਲਾਂ ਛਾਈਆਂ। ਕਿਉਂ ਤੂੰ ਸਦਕ ਮੇਰਾ ਅਜਮਾਵੇਂ ਉਮਰਾਂ ਅਜੇ ਨਾ ਆਈਆਂ। ਦੀਵਾ ਬਾਲ ਸਕਾਂ ਨਾ ਰਾਤੀ ਉਜੜੇ ਤ੍ਰਿੰਜਣ ਰੁਲਦੇ। ਘੋੜ ਤੇਰੇ ਦੀ ਟਾਪ ਸੁਣੀਂਦੀ ਤਾਰਿਆਂ ਸ਼ਰਤਾਂ ਲਾਈਆਂ। ਨਾ ਸ਼ੁਕਰੇ ਬੁੱਤ ਪੂਜ ਨਗਰ ਵਿੱਚ ਹਾਕ ਸੁਣੀ ਇੱਕ ਮੈਨੂੰ। ਖਾਕ ਵਿਸ਼ੈਲੀ ਖੋਰ ਦੇਵੇਗੀ ਬੀਆਬਾਨ ਵਿੱਚ ਤੈਨੂੰ। ਨਾਗਾਂ ਵਾਂਗ ਸਾਜ਼ਿਸ਼ਾਂ ਘੁੰਮਣ ਹੋਏ ਹੈਰਾਨ ਮੈਂ ਸੋਚਾਂ। ਜੇ ਨਾ ਤੇਰੇ ਮੁਰੀਦ ਬਾਜ਼ ਦੀ ਨਜ਼ਰ ਦੇਖਦੀ ਕਹਿਨੂੰ। ਬੇਪਤ ਹੋਈਆਂ ਕੌਮਾਂ ਦੇ ਘਰ ਦੂਰ ਫਰੇਬੀ ਧਰ ਤੇ। ਬਦ ਨਸੀਬ ਪੈਰਾਂ ਦੇ ਹੇਠਾਂ ਖਾਕ ਵਿਸ਼ੈਲੀ ਕਰਕੇ। ਮੂੰਹ ਜ਼ੋਰ ਸਮਾਂ ਨਾ ਕੌਮੇ ਨਿਗਲ ਸਕੇਗਾ ਤੈਨੂੰ। ਆਪਣੀ ਪੱਤ ਪਛਾਣ ਲਵੇਂ ਜੇ ਲੜ ਮਾਹੀ ਦਾ ਫੜ ਕੇ। ਹੁਣ ਮੈਂ ਇੱਕ ਨਜ਼ਮ ਜਿਹੜੀ ਉਹਨਾਂ ਨੇ ਨੀਂਦਾਂ ਦਾ ਕਤਲ ਤੇ ਸ਼ਹੀਦਾਂ ਦਾ ਗਜ਼ਬ, ਕਿਉਂਕਿ ਬਹੁਤ ਸਾਰੀ ਮਿਸਟਿਕ ਪੋਇਟਰੀ ਹੈ, ਸ਼ਾਇਦ ਬਹੁਤਿਆਂ ਨੂੰ ਸਮਝ ਵੀ ਨਾ ਆ ਰਹੀ ਹੋਏ, ਪਰ ਇਸ ਦੀ ਰਵਾਨਗੀ ਚੋਂ ਤੁਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ, ਗੁਰੂ ਕਲਗੀਧਰ ਪਾਤਸ਼ਾਹ ਦੇ ਉੱਤੇ ਫੇਥ, ਤੇ ਫਿਰ ਉਹਨਾਂ ਸ਼ਹੀਦਾਂ ਦਾ ਡੁੱਲਿਆ ਖੂਨ ਜਿਹੜਾ ਗਜ਼ਬ ਲਿਆਂਦਾ, ਉਹ ਉਹਨਾਂ ਨੇ ਨਜ਼ਮ ਕਹੀ ਨੀਂਦਾਂ ਦਾ ਕਤਲ ਤੇ ਸ਼ਹੀਦਾਂ ਦਾ ਗਜ਼ਬ, ਜੋ 3 ਜੂਨ ਤੋਂ ਲੈ ਕੇ ਇਹਨਾਂ ਦਿਨਾਂ 'ਚ ਵਰਤਾਇਆ। ਇਹ ਨੀਂਦਾਂ ਦਾ ਕਤਲ ਸੀ। ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ। ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ। ਡੈਣ ਸਰਾਲ ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾ। ਹੁਣ ਜਿਹੜੀ ਸੱਪਣੀ ਹੈ ਜਾਂ ਸਰਾਲ ਜਿਹਨੂੰ ਕਹਿੰਦੇ ਨੇ, ਉਹ ਘੇਰਾ ਪਾ ਕੇ ਕਿਹਾ ਜਾਂਦਾ ਹੈ ਫੋਕਲੋਰ 'ਚ ਕਿ ਉਹ ਖੂਨ ਚੂਦੇ। ਡੈਣ ਸਰਾਲ ਇੰਦਰਾ ਗਾਂਧੀ ਉਹਨੇ ਕਿਵੇਂ ਮਾਹੀ ਦੇ ਦਰ ਤੇ ਜਿਹੜੀਆਂ ਸੰਗਤਾਂ ਆਈਆਂ ਨੇ ਉਹਨਾਂ ਦੇ ਨਾਲ ਕੀ ਕੀਤਾ। ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ। ਡੈਣ ਸਰਾਲ ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾਂ। ਹੱਥ ਬੇਅੰਤ ਸਮੇਂ ਦੇ ਡਾਢੇ ਕੌਣ ਕੁਪੱਤੀਆਂ ਡੈਣਾ। ਲਹੂ ਸ਼ਹੀਦ ਦਾ ਲੱਠ ਲੱਠ ਬਲਿਆ ਕਾਲ ਦੇ ਕੁੱਲ ਆਗਾਸਾਂ। ਮੇਰੇ ਸ਼ਹੀਦ ਮਾਹੀ ਦੇ ਦਿਨ ਤੂੰ ਸੁਣੀ ਕੁਪੱਤੀਏ ਨਾਰੇ। ਮੇਰੇ ਸ਼ਹੀਦ ਮਾਹੀ ਦੇ ਦਿਨ ਤੂੰ ਸੁਣੀ ਕੁਪੱਤੀਏ ਨਾਰੇ। ਕੌਮ ਮੇਰੀ ਦੇ ਬਚੜੇ ਭੋਲੇ ਡੂੰਗੀ ਨੀਂਦ ਚ ਮਾਰੇ। ਜੋ ਜਰਨੈਲ ਮਾਹੀ ਦੇ ਦਰ ਤੇ ਪਹਿਰੇਦਾਰ ਪੁਰਾਣਾ। ਸੰਤ ਜਰਨੈਲ ਸਿੰਘ। ਜੋ ਜਰਨੈਲ ਮਾਹੀ ਦੇ ਦਰ ਤੇ ਪਹਿਰੇਦਾਰ ਪੁਰਾਣਾ। ਮਹਾਬਲੀ ਸਮੇਂ ਤੇ ਬੈਠਾ ਉਹ ਅਸਵਾਰ ਨਾ ਹਾਰੇ। ਨੀਂਦ ਚ ਨੀਂਦ ਜੇ ਬਚੜੇ ਖਾਵੇਂ ਸੁਣ ਬੇਕਰਕ ਚੜੇਲੇ। ਸਮਾਂ ਪੁਰ ਸਲਾਤ ਜਿਉਂ ਹੇਠਾਂ ਦਗੇਬਾਜ਼ ਨੇ ਮੇਲੇ। ਸੁੱਟ ਦੇਵੇਗਾ ਕੀਟ ਜਿਉਂ ਤੈਨੂੰ ਕਹਿਰ ਬੇਅੰਤ ਦਾ ਝੁੱਲੇ। ਤੋੜ ਤੇਰੇ ਰਾਜ ਦੇ ਬੂਹੇ ਨਰਕ ਨੇਰ ਵਿੱਚ ਠੇਲੇ। ਕਿ ਤੇਰਾ ਅੰਤ ਵੀ ਹੋਏਗਾ ਔਰ ਨਰਕ ਦੇ ਵਿੱਚ ਤੈਨੂੰ ਜਿਹੜਾ ਦੋਜ਼ਖ ਦੇ ਵਿੱਚ ਢੇਲਿਆ ਜਾਏਗਾ। ਕਟਕ ਅਕਿਰਤ ਕਣਾਂ ਦੇ ਧਮਕੇ ਹਰ ਮੰਦਰ ਦੇ ਬੂਹੇ। ਇਹ ਅਕਿਰਤ ਕਣ ਲੋਕ। ਕਟਕ ਅਕਿਰਤ ਕਣਾਂ ਦੇ ਧਮਕੇ ਹਰ ਮੰਦਰ ਦੇ ਬੂਹੇ। ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੋਵਰ ਸੂਹੇ। ਕਿਉਂਕਿ ਹਰਮੰਦਰ ਸਾਹਿਬ ਦਾ ਨੀਂਹ ਪੱਥਰ
ਮੀਆਂ ਮੀਰ ਤੋਂ ਗੁਰੂ ਅਰਜਨ ਸਾਹਿਬ ਨੇ ਰਖਵਾਇਆ ਸੀ, ਸਾਈਂ ਮੀਆਂ ਮੀਰ। ਤੇ ਉਹ ਕਹਿੰਦੇ ਨੇ ਹਰਿੰਦਰ ਸਿੰਘ ਮਹਿਬੂਬ ਕਿ ਮੀਆਂ ਮੀਰ ਦਾ ਖੂਨ ਜਿਹੜਾ ਹੈ ਉਹ ਵੀਟਿਆ, ਕਟਕ ਅਕਿਰਤ ਕਣਾਂ ਦੇ ਧਮਕੇ ਹਰ ਮੰਦਰ ਦੇ ਬੂਹੇ, ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੋਵਰ ਸੂਹੇ, ਦੂਰ ਸਮੇਂ ਦੇ ਗਰਭ ਚ ਸੁੱਤੇ ਬੀਜ ਮਾਸੂਮ ਵਣਾਂ ਦੇ, ਲੂਣ ਹਰਾਮ ਦੀ ਨਜ਼ਰ ਪੈਂਦਿਆਂ ਗਏ ਪਲਾਂ ਵਿੱਚ ਲੂਹੇ, ਕਾਇਲ ਹੋਏ ਹਰਮੰਦਰ ਕੋਲੇ ਕਿੜਾਂ ਬੇਅੰਤ ਨੂੰ ਪਈਆਂ, ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ ਨਾਲ ਬਲ ਰਹੀਆਂ, ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਵਗੇ ਪਈ ਰਾਵੀ, ਵਹਿਣ ਚ ਹੱਥ ਉੱਠੇ ਸਭ ਲਹਿਰਾਂ, ਉੱਲਰ ਬੇਅੰਤ ਤੇ ਪਈਆਂ। ਸੋ ਇਹ ਜਿਹੜਾ ਮਿਸਟੀਸਿਜ਼ਮ ਹੈ ਉਸ ਦੀ ਕਹਾਣੀ ਹੈ, ਔਰ ਮੈਂ ਫਿਰ ਸ਼ੇਅਰ ਕਰਾਂਗਾ ਕਿਸੇ ਵੇਲੇ ਉਹਨਾਂ ਦੀ ਬੜੀ ਖੂਬਸੂਰਤ ਇਸ ਦੇ ਉੱਤੇ ਲਿਖਤਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਨਜ਼ਮਾਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀਆਂ ਨੇ। ਔਰ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।